और माई ठीक है। मुर्जा बच्चे स्कूल चले गए? बच्चे स्कूल भाग गए। अयान भी कामरान भी सब चले गए। ते फीडर दुध के निकल पाई खां साडा बच्चा एक होर है जी, बकरी दा बच्चा। बकरी दा बच्चा ओनू फीडर ते नाल पी ना वे खा रहे होने। अच्छा आ देखो वाह ओ हा ये देखो वाह जी वाह, ये तो बड़ी नेकी है यार। ਜਿਹੜੀਆਂ ਨਾ ਰਾਵੇ ਇਹ ਨੀਲੀ ਦੀ ਮੱਝੀ ਬਰਾਂਡ ਜਿਹੜੀਆਂ ਨਾ ਬੜਾ ਵਪਾਰ ਕਰਦਾ ਹੈ, ਆਲਾ ਕੁਆਲਿਟੀ ਦੀਆਂ ਮੱਝੀ ਚੰਗੀਆਂ ਸੋਹਣੀਆਂ ਮੱਝੀ ਲੈਂਦਾ ਹੈ। ਤੁਸੀਂ ਵੇਖ ਰਹੇ ਨੇ ਪਹਿਲੇ ਮੱਝ ਤੇ ਬਰੀਕ ਪੁੱਛੋੜ ਵੇਖ ਲਓ, ਚੌਗੀ ਵਾਲੀ ਹੁਣ ਹੋਈ ਜੀ। अस्सलाम वालेकुम, ਤੁਹਾਡਾ ਆਪਣਾ ਵੀਰ ਮੁਹੰਮਦ ਯਾਰ ਫਤਿਆਣਾ। रोज़ाना गाँव के व्लॉग और रहन सहन देखने के लिए ये साढ़े चैनल ਨੂੰ सब्सक्राइब कर लो। ਅੱਜ मैं चलिया नूर शाह फैज़ान का बैग खराब हो गया, एक तो ਉਹਨੂੰ ठीक कराना, दूसरा मैं गुलाम मुर्तज़ा गनपाल भाई ਉਹਦੇ ਨਾਲ ਮੈਨੂੰ ਇੱਕ ਕੰਮ है ज़रूरी, ਉਹਨੂੰ मिलना ਤੇ ਅੱਜ ਦਾ व्लॉग ਤੁਹਾਡੀ ਇਹ खिदमत च भेजना। मुर्जा बच्चे स्कूल चले गए? बच्चे स्कूल भाग गए। अयान भी कामरान भी सब चले गए। ते फीडर दुध के निकल पाई खां साडा बच्चा एक होर है जी, बकरी दा बच्चा। बकरी दा बच्चा ओनू फीडर ते नाल पी ना वे खा रहे होने। अच्छा आ देखो वाह ओ हा ये देखो वाह जी वाह, ये तो बड़ी नेकी है यार। मुड़ छोटा जिहा आना ते तेरी मां थले दूध कोई नहीं आ। अच्छा ਉਹ ਮੁੜ ਅਸੀਂ ਫੀਡਰ ਤੇ ਲਾਇਆ ਹੋਇਆ ਹੈ। ਇਹ ਨਵਾਂ ਕੰਮ ਹੈ ਯਾਰ, ਵੇਖ ਲੈ ਇਹ ਜਾਨਵਰਾਂ ਦੇ ਦਿਮਾਗ ਹੁੰਦਾ, ਇਹਨਾਂ ਨੂੰ ਪਤਾ ਵੀ ਹੁਣ ਮੇਰੀ ਮਾਂ ਫੀਡਰ ਭਰੀ ਬੈਠੀ ਹੈ। ਜੀ ਉਹਨੂੰ ਹੈ ਜੀ ਥਾਣੀ ਮਾਂ ਇੱਕ ਤਰ੍ਹਾਂ ਦੀ ਤਾਂ ਉਹਦੀ ਮਾਂ ਹੈ। आज मां है जी, ਉਹਨੂੰ ਪਤਾ ਜੀ ਹਾਂ ਦੁੱਧ ਪੀਵਾਣਾ, ਇਹ ਬੜੀ ਨੇਕੀ ਹੈ। ਵੇਖੇ ਨਾ ਇੱਕ ਜਾਨਵਰ ਨੂੰ ਦੁੱਧ ਪਿਵਾ ਕੇ ਸਾਂਭਣਾ, ਉਹਦੀ ਇਹ ਪਰਵਰਿਸ਼ ਕਰਨੀ, ਇਹ ਬੜੀ ਨੇਕੀ ਹੈ। ਇਹ ਥੋੜੇ ਸਪੀਡਰ ਨਾਲ ਤਾਂ ਕੋਈ ਨਹੀਂ ਰੱਜੂ। ਇਹ ਦੁਪਹਿਰੀ ਮੋੜੇ ਨਹੀਂ ਪਈ ਸਾਂ। ਅੱਛਾ ਸ਼ਾਮੀ ਮੋੜੇ ਟੁੱਕਰ ਸ਼ੁਕਰ ਕੋਈ ਨਹੀਂ ਖਾਂਦਾ? ਟੁੱਕਰ ਖਾਂਦਾ ਤੇ ਪੱਠੇ ਛੱਟੇ ਖਾਸਤੀ ਜੀ ਉੱਤੇ ਜਾਂਦੇ। ਚੱਲ ਉਹਨੇ ਨੂੰ ਮੁੜ ਛਾੜਿਆ ਬੱਕਰੀ ਕੋਲ। ਬਸ ਉਹ ਆਪੇ ਚਲਾ ਜਾਸੀ। ਅੱਛਾ ਦੁੱਧ ਪੀ ਕੇ ਤੇ ਆਪੇ ਹੋਣਾ ਪੌੜੀਆਂ ਚੜਦਾ ਜਾਂਦਾ ਇਮਾਨ ਦੇ। ਛਾਤੇ ਆ ਗਿਆ ਵਾਹ, ਦੁੱਧ ਪੀ ਕੇ ਪਟੂਸੀਆਂ ਮਾਰਦਾ ਹੀ। ਮੁਰਗਾ ਤੇ ਮੁਰਗੀ ਰੱਖੀ ਹੋਈ ਹੈ ਮਾਸ਼ਾਅੱਲਾ, ਇਹ ਵੀ ਸ਼ੌਕ ਕਰਨਾ ਹੈ ਅਸੀਲ ਮੁਰਗਾ ਤੇ ਮੁਰਗੀ ਹੈ। ਇਹ ਵੀ ਬੜਾ ਸ਼ੌਕ, ਅਸੀਲ ਸ਼ੌਕ ਹੈ, ਅਮੀਰੀ ਸ਼ੌਕ। ਵੇਖ ਦੁੱਧ ਕਾਣ ਉਹਨੂੰ ਇਹ ਵੀ ਮੁੜ ਦੁੱਧ ਲਿਆਈ ਖੜੇ। ਬੱਕਰੀਆਂ ਕਿੱਦਾਂ ਇਹ ਬਕਰੀਆਂ ਦਾ ਕੋਠਾ ਰਾਤ ਨੂੰ ਇੱਥੇ ਬੰਨਣਾ? ਇਹ ਕਿਹੜਾ ਬੱਕਰਾ ਹੈ? ਇਹ ਸਾਡੇ ਵਾਲੀ ਬੱਕਰੀ ਦਾ? ਕਿਆ ਬਾਤ ਹੈ ਯਾਰ। ਇਹ ਫਲ ਕਿਹੜੇ ਇਸ ਬੱਕਰੀ ਦਾ? ਇਹ ਬੱਕਰੀ ਬੜੀ ਲਿੱਸੀ ਯਾਰ। ਆਹ ਬੱਕਰੀ ਆ ਗਈ ਹੈ, ਨਿਬਲੀ ਦੀ ਮਾਂ ਆ ਗਈ। ਉਹ ਜਿਹੜੀ ਸਾਡੇ ਕੋਲ ਬੱਕਰੀ ਉਹਦੀ ਮਾਂ ਹੈ ਨਾ, ਇਹ ਵੀ ਯਾਰ ਲਿੱਸੀ ਕੀਤੀ ਖੜੇ ਨੇ ਤੁਸੀਂ ਯਾਰ। ਕੋਈ ਨਹੀਂ, ਬੱਕਰੀਆਂ ਸਾਰੀਆਂ ਤੁਹਾਡੀਆਂ ਲਿੱਸੀਆਂ। ਅਸ਼ਤਾਲਾ ਤੋਂ ਚੋਣ ਪਿਆ। ਸਫਾਈ ਵੀ ਕੀਤੀ ਕਰੋ ਬੱਕਰੀਆਂ ਦੇ ਥੱਲੇ ਨਾ। ਹੱਟ ਦੋ ਗੋਨੀਆਂ ਨਾ ਐ ਸੱਜਣ ਮਾਂ ਪੋਤਰੇ ਨੂੰ ਲਿਆ। ਵੇਖ ਲਾ ਮਾਂ ਨਾਲ ਪੋਤਰ ਵੱਧ ਗਿਆ। ਇਹ ਗੋਨੇ ਬੱਕਰੇ ਦਾ ਹੈ ਨਾ, ਇਹ ਵੀ ਇਹ ਗੋਨੇ ਬੱਕਰੇ ਤੋਂ ਲਵਾਈ ਹੈ ਬੱਕਰੀ ਜਿਸ ਨੂੰ। ਪੱਠੇ ਦੇਖੋ ਨਾ ਖਾ ਰਹੇ। ਇਹ ਮੁੜ ਤਕਰੀਬਨ 10-12 ਘੰਟੇ ਹੋ ਗਏ ਇਹਨਾਂ ਨੂੰ ਅੰਦਰ ਬੱਧਿਆਂ ਨੂੰ। ਤੇ ਹੁਣ ਭਾਈ ਮੁਰਤਜ਼ਾ ਨੇ ਛੱਡੀਆਂ ਤੇ ਬਾਹਰ ਉੱਥੇ ਧੁੱਪੇ ਬੰਨੂ ਹੈ ਤੇ ਪੱਠੇ ਪਏ ਹਨ, ਯਾਹ ਨਿਕਲੀਆਂ ਤੇ ਸ਼ਿਤਾਲਾ ਖਾ ਰਹੀਆਂ ਨੇ। ਚਲੋ ਨਾਸ਼ਤਾ ਕਰ ਲਵੇਂ ਨਾਲ। ਉਹ ਬੱਚਾ ਜਿਹੜਾ ਨਾ ਉਹਨੇ ਤਾਂ ਦੁੱਧ ਨਾਲ ਨਾਸ਼ਤਾ ਕਰ ਲਿਆ ਤੇ ਫਿਰ ਇਹਨੇ ਪੱਠੇ ਖਾ ਕੇ ਤੇ ਇੱਥੇ ਬੰਨਸੀ ਚਾ ਧੁੱਪੇ ਕਿੱਲੇ ਸਾਫ਼ ਕਰਦਾ ਪਿਆ। ਇਹ ਵੀ ਬੜੀ ਮੌਜ ਤੈਨੂੰ ਵੀ ਆ। ਕੂੜਾ ਕਰਕਟ ਪਿਛਾ ਨਾਲ ਹੀ ਛੱਡ ਦੇਣਾ ਵੇਲੇ। ਸ਼ਾਇਦ ਮੈਨੂੰ ਮਟਰ ਚੁਗੀਂਦੇ ਪੈਣ। ਮਟਰਾਂ ਦੇ ਤਾਂ ਮੰਦੇ ਆ ਲੈਣ ਯਾਰ ਅੱਜ ਕੱਲ੍ਹ। ਜ਼ਿਮੀਦਾਰ ਸ਼ੋਦਾ ਜਿਹੜਾ ਹੈ ਨਾ ਮਰਿਆ ਪਿਆ ਹੈ। ਨੂਰ ਸ਼ਾਹ ਦਾ ਜਿਹੜਾ ਹੈ ਨਾ ਕਸਬਾ ਨੂਰ ਸ਼ਾਹ, ਮੈਂ ਇੱਥੇ ਆ ਗਿਆ ਭਾਈ ਮੁਰਜ਼ਾ ਨਾਲ, ਮੈਨੂੰ ਕੰਮ ਆ ਤੇ ਧੁੱਪ ਮਾਸ਼ਾਅੱਲਾ ਬੜੀ ਨਿਕਲੀ ਖੜੀ ਹੈ। ਨਾਲ ਹੀ ਦਰਸ ਹੈ।
ਥਾਣਾ ਨੂਰਸ਼ਾਹ ਦੇ ਕੋਲ ਮੈਂ ਆਇਆ ਖੜਾ ਹਾਂ ਇੱਥੇ ਬਾਹਰਲੇ ਅੱਡੇ ਤੇ ਤੂੰ ਪੈਟਰੋਲ ਪਵਾ ਕੇ ਤੇ ਮੁੜ ਮੈਂ ਜਿਹੜਾ ਹੈ ਨਾ ਵਾਪਸ ਆਵਾਂਗਾ ਤੇਰੇ ਕੋਲ ਨੂਰਸ਼ਾਹ ਦੇ ਨਾਲ ਮੈਂ ਬਾਹਰਲੇ ਪਾਸੇ ਨਾ ਅੱਗੋਂ ਪੁਲਿਸ ਦੀ ਗੱਡੀ ਆ ਰਹੀ ਥਾਣਾ ਨੂਰਸ਼ਾਹ ਜ਼ਿਲ੍ਹਾ ਸਾਹੀਵਾਲ ਤੇ ਇੱਥੇ ਮੈਂ ਵਾਪਸ ਆ ਕੇ ਤੇ ਮੈਂ ਆਉਣਾ ਫਿਰ ਗੱਲ ਨਹੀਂ ਯਾਰ ਗਾਂਬਰ ਰੋਡ ਜਿਹੜਾ ਨਾ ਉਕਾੜੇ ਨੂੰ ਜਾਂਦੀ ਹੈ ਤੇ ਇਹ ਬੰਗਲਾ ਗੁਗੇਰਾ ਜਿਹੜਾ ਹੈ ਨਾ ਮਾੜੀ ਪੱਤਨ ਫੈਸਲਾਬਾਦ ਨੂੰ ਜਾਂਦੀ ਸੜਕ ਬਾਹਰਲਾ ਅੱਡਾ ਨੂਰਸ਼ਾਹ ਇੱਥੋਂ ਮੈਂ ਜਾ ਰਿਹਾ ਹਾਂ ਫੈਜ਼ਾਨ ਦੇ ਬੈਗ ਦੀ ਜਿਹੜਾ ਨਾ ਜ਼ਿਪ ਖਰਾਬ ਹੋ ਗਈ ਤੇ ਉੱਥੋਂ ਸਹੀ ਕਰਵਾ ਕੇ ਦੁਕਾਨ ਤੋਂ ਤੇ ਫਿਰ ਮੈਂ ਜਿਹੜਾ ਹੈ ਨਾ ਜਾਵਾਂਗਾ ਨੂਰਸ਼ਾਹ ਬਾਹਰਲੇ ਅੱਡੇ ਇੱਥੇ ਹਬੀਬ ਬੈਂਕ ਦੇ ਕੋਲੋਂ ਮੈਂ ਗੁਜ਼ਰਿਆ ਜਾਂਦਾ ਹਾਂ ਬਾਹਰਲੇ ਅੱਡੇ ਤੋਂ ਮੈਂ ਅੰਦਰਲੇ ਬਾਜ਼ਾਰ ਜਾਂਦਾ ਪਿਆ ਨੂਰਸ਼ਾਹ ਗੌਰਮੈਂਟ ਹਾਇਰ ਸੈਕੰਡਰੀ ਸਕੂਲ ਨੂਰਸ਼ਾਹ ਜ਼ਿਲ੍ਹਾ ਸਾਹੀਵਾਲ ਤੁਸੀਂ ਬੋਰਡ ਦੇਖ ਰਹੇ ਨੇ ਗੌਰਮੈਂਟ ਹਾਇਰ ਸੈਕੰਡਰੀ ਸਕੂਲ ਨੂਰਸ਼ਾਹ ਚੌਕ ਆ ਗਿਆ ਮੰਡੀ ਚੌਕ ਜਿਹੜਾ ਨਾ ਇੱਥੇ ਮੈਂ ਪਹੁੰਚਿਆ ਖੜਾ ਤੇ ਅੱਗੇ ਬੈਗਾਂ ਦੀ ਦੁਕਾਨ ਜਿਹੜੀ ਹੈ ਬਸ ਨੇੜੇ ਹੀ ਹੈ ਬਸ ਬੈਗਾਂ ਦੀ ਦੁਕਾਨ ਤਾਈਂ ਮੈਂ ਅੱਪੜਾ ਹਾਂ ਤੇ ਇਹਨਾਂ ਕੋਲ ਬਾਈ ਉਹਨਾਂ ਕੋਲ ਪੁੱਛਣਾ ਵੀ ਬੈਗ ਅਗਰ ਠੀਕ ਹੁੰਦੇ ਹਨ ਉਤਾਰ ਰਹੇ ਨੇ ਗੌਰਮੈਂਟ ਬੜੀ ਸਖਤੀ ਕਰ ਛੱਡੀ ਪਾਕਿਸਤਾਨ ਵਜ਼ੀਰ ਆਜ਼ਮ ਨੇ ਵੀ ਬਾਜ਼ਾਰਾਂ ਦੇ ਵਿੱਚ ਨਾ ਅੱਗੇ ਅੱਗੇ ਦੁਕਾਨਾਂ ਵਾਲੇ ਵਧਾਈ ਜਾਂਦੇ ਨੇ ਸਮਾਨ ਆਪਦਾ ਰੱਖਦੇ ਨੇ ਤੇ ਸ਼ੈਡ ਜਿਹੜੇ ਨੂੰ ਉਤਾਰ ਰਹੇ ਨੇ ਪੁਲਿਸ ਆ ਕੇ ਹੁਕਮ ਦਿੱਤਾ ਵੀ ਆਪਾਂ ਆਪਣੇ ਸ਼ੈਡ ਉਤਾਰ ਕੇ ਤੇ ਬਾਜ਼ਾਰ ਖੁੱਲ੍ਹੇ ਕਰ ਦਿਓ ਤੇ ਇਸ ਤਰਫੋਂ ਵੀ ਦੂਸਰੀ ਜਾਨਬ ਸੇ ਵੀ ਉਤਾਰਨਗੇ ਤੇ ਉਸ ਜਾਨਬ ਸੇ ਵੀ ਉਤਾਰ ਰਹੇ ਨੇ ਤੁਸੀਂ ਵੇਖ ਰਹੇ ਨੇ ਨੂਰਸ਼ਾਹ ਮੇਨ ਬਾਜ਼ਾਰ ਮਹਤਾਬ ਸ਼ਾਹ ਦਾ ਦਰਬਾਰ ਹੈ ਤੇ ਬਹੁਤ ਬੜੀ ਪੁਰਾਣੀ ਹੈ ਖੋਤੀ ਸ਼ੋ ਦੀ ਡਿੱਗੀ ਪਈ ਰੇੜੀ ਦੇ ਹੇਠ ਆਈ ਗਈ ਇਸ ਪਾਸੇ ਵਾਲੇ ਮਟਰ ਜਿਹੜੇ ਨੂੰ ਚੁਕੀ ਗਏ ਤੇ ਇਸ ਪਾਸੇ ਵਾਲੇ ਜਿਹੜੇ ਮਟਰ ਹਨ ਉਹ ਚੁੱਕਦੀਆਂ ਪਈਆਂ ਮਾਈਆਂ ਆਲੂ ਇੱਥੋਂ ਜਿਹੜਾ ਨਾ ਪਟੀ ਗਏ ਤੇ ਮਾਈਆਂ ਜਿਹੜੀਆਂ ਨੇ ਚੁੱਕਦੀਆਂ ਹੁੰਦੀਆਂ ਨੂੰ ਗਰਵਾਲ ਬੰਦੇ ਪੈਣ ਥੱਲੋਂ ਆਲੂ ਨਿਕਲਦੇ ਪੈਂਦੇ ਹੋਰ ਵੀ ਉਹ ਭਾਈ ਬੱਕਰੀਆਂ ਲਈ ਬੰਦਾ ਬੱਲੀ ਛੱਲੀ ਖਵਾ ਲੱਗਿਆ ਤੇ ਹੁਣ ਦੁਆ ਅਗਾ ਲਈ ਜਾਂਦਾ ਮਟਰਾਂ ਦੀਆਂ ਵੱਲੀ ਖਾਵਣੀ ਠਾੜ ਇਸੇ ਪਾਸੇ ਉਸ ਪਾਸੇ ਰਸਤਾ ਖਰਾਬ ਹੈ ਇਸ ਪਾਸੇ ਜਾਣਾ ਇਸ ਪਾਸੇ ਠੀਕ ਮਕਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਤੇ ਅਸੀਂ ਜਿਹੜਾ ਨਾ ਨਹਿਰ ਤੇ ਮੈਂ ਜਾ ਰਿਹਾ ਤੇ ਮਟਰ ਸੱਜੇ ਜਿਵੇਂ ਜਿਵੇਂ ਪਟਿੰਦੇ ਜਾਂਦੇ ਨੇ ਉਵੇਂ ਉਵੇਂ ਜਿਹੜਾ ਨਾ ਮਗਰੂ ਸਜੀਆਂ ਮਕਾਈਆਂ ਲੱਗਦੀਆਂ ਜਾਂਦੀਆਂ ਨੇ
ਡੋਗਰਾਂ ਦੀ ਆਬਾਦੀ ਸਰਦਾਰ ਬਸ਼ੀਰ ਅਹਿਮਦ ਡੋਗਰ ਦੇ ਟਰੱਕ ਆਇਆ ਖੜਾ ਹੈ, ਕੋਈ ਪਤਾ ਨਹੀਂ ਕੋਈ ਮਾਲ ਲੱਦੂ ਹਨ ਕਿ ਤੂੜੀ ਲੈ ਜਾਊ ਹਨ। ਪਾਣੀ ਹਾਲੇ ਵੀ ਖੜਾ ਇੱਥੇ ਨਾ ਟੁੱਟੀ ਆ ਜੀ। ਹੁਣ ਮੈਂ ਨੂਰ ਸ਼ਾਹ ਘਰ ਖੈਰੀ ਸਲਾਮਤੀ ਪਹੁੰਚਿਆ ਹਾਂ। ਫੈਜ਼ਾਨ ਦਾ ਬੈਗ ਜਿਹੜਾ ਇਹਨਾਂ ਦੀ ਜ਼ਿੱਪਾਂ ਖਰਾਬ ਹੋ ਗਈਆਂ ਇਹ ਵੀ ਠੀਕ ਕਰਵਾ ਲਈਆਂ ਨੂਰ ਸ਼ਾਹ, ਤੇ ਕੋਈ ਸਮਾਨ ਸਬਦਾ ਲੈਣਾ ਹਾਂ ਉਹ ਵੀ ਲੈ ਲਿਆ। ਸਾਡੇ ਗਾਉਂ ਦੇ ਨਾਲੋਂ ਆ ਜਿਹੜੀ ਵੱਡੀ ਲਾਈਨ ਹੈ ਨਾ ਖੰਭੇ ਬਿਜਲੀ ਵਾਲੀ, ਉਹ ਗੁਜ਼ਰਦੀ ਹੈ ਤੇ ਸਿੱਧੀ ਦਰਿਆ ਰਾਵੀ ਦੇ ਵਿੱਚੋਂ ਕ੍ਰਾਸ ਹੁੰਦੀ ਹੈ। ਤੇ ਤੁਸੀਂ ਵੇਖ ਰਹੇ ਨੇ ਦਰਿਆ ਰਾਵੀ ਨੂੰ ਜਾ ਰਹੀ ਹੈ ਮੇਨ ਲਾਈਨ ਜਿਹੜੀ ਨਾ, ਇਸ ਪਾਸੋਂ ਦੀ ਸਾਹੀਵਾਲ ਵੱਲੋਂ ਤੇ ਫੈਸਲਾਬਾਦ ਨੂੰ ਜਾ ਰਹੀ ਹੈ। ਤੋਂ ਅਸੀਂ ਇਹ ਨਾ ਜਾਂਦੇ ਹਾਂ ਕੌੜੇ ਸ਼ਾਹ ਨੂੰ, ਹਸਪਤਾਲ ਹੈ ਗੌਰਮੈਂਟ ਦਾ ਬਣਿਆ ਹੋਇਆ, ਤੇ ਮੈਂ ਉੱਥੇ ਚੱਲਿਆ ਹਾਂ ਮੰਮਾ ਦਾ ਜਾਨ ਨੂੰ। ਸੁਬਾਹ ਬੁਖਾਰ ਆ ਤੇ ਬੁਖਾਰ ਦੀ ਦਵਾਈ ਲਵਣ, ਤੇ ਕੌੜੇ ਸ਼ਾਹ ਦੀਆਂ ਆਬਾਦੀਆਂ ਹਨ 3-4, ਤੇ ਉੱਥੇ ਕੌੜੇ ਸ਼ਾਹ ਦੀ ਆਬਾਦੀਆਂ ਦੇ ਜਿਹੜਾ ਹੈ ਨਾ ਪਰਲੇ ਪਾਸੇ ਨਾਲ ਕੌੜੇ ਸ਼ਾਹ ਦੇ ਦਰਿਆ ਦੇ ਬਿਲਕੁਲ ਨੇੜੇ ਕਰਕੇ ਹੈ ਹਸਪਤਾਲ, ਸਿਵਲ ਹਸਪਤਾਲ। ਉੱਥੇ ਜਾ ਕੇ ਦਵਾਈ ਲਵਣ ਮੈਂ ਚੱਲਿਆ। ਆਬਾਦੀ ਮਿਸ਼ਰੀ ਕਠੱਟਾ ਉਹਨੂੰ ਮੈਂ ਵੜਦਾ ਪਿਆ। ਇਸ ਤੋਂ ਅੱਗੇ ਆਇਆ ਉਹ ਟਾਵਰ ਦੇ ਅਗਲੇ ਪਾਸੇ ਕੌੜੇ ਸ਼ਾਹ ਜ਼ੇਰੀ, ਡਾਕਟਰ ਮੁਹੰਮਦ ਅਲੀ ਦੀ ਦੁਕਾਨਾਂ ਦੇ ਕੋਲੋਂ ਮੈਂ ਟੱਪਦਾ ਪਿਆ। ਟਾਵਰ ਜਿਹੜਾ ਇਹਨਾਂ ਲੱਗਾ ਹੋਇਆ ਯੂ ਫੋਨ ਦਾ, ਖੰਭਾ ਯੂ ਫੋਨ ਦਾ ਲੱਗਾ ਹੋਇਆ। ਹੋਰ ਨਾਸਿਰ ਭਾਈ ਮਾਸ਼ਾਅੱਲਾ ਅੱਲਾ ਨਸੀਬ ਕਰੀ ਸੋਹਣੀ ਚੋਟੀ ਲਈ। ਪਹਿਲੇ ਚੋਟੀ ਬੜੀ ਵਪਾਰੀ ਹੈ, ਵਪਾਰ ਕਰਦਾ ਮੱਝਾਂ ਦਾ, ਬੜੀ ਸੋਹਣੀ ਚੋਟੀ ਲਿਆਈ ਖੜਾ ਪਹਿਲੇ। ਤੇ ਕਾਨੇ ਜਿਹੜੇ ਨੇ ਕਾਨਿਆਂ ਦੀਆਂ ਪਤਲਾਂ ਵੱਜਦੀਆਂ ਨੇ, ਕਾਨੇ ਲੋਕੀ ਵਾੜ ਕੇ ਰੱਖ ਲੈਂਦੇ ਨੇ ਗਰਮੀਆਂ 'ਚ। ਮੋਚੀਆਂ ਦਾ ਠੱਟਾ ਮੈਂ ਅਗਾਂਹ ਕਰਾਸ ਕਰ ਲਿਆ ਹੈ ਆਬਾਦੀ ਜਿਹੜੀ ਨਮੋਚੀਆਂ ਦੀ। ਬਸ ਥੋੜ੍ਹਾ ਜਿਹਾ ਆਬਾਦ ਰਹਿ ਗਿਆ ਆ, ਨਜ਼ਰ ਆ ਰਿਹਾ ਹੈ ਸਿਵਲ ਹਸਪਤਾਲ ਕੌੜੇ ਸ਼ਾਹ ਜ਼ੇਰੀ। ਕੌੜੇ ਸ਼ਾਹ ਜ਼ੇਰੀ ਚੱਕ ਜਿਹੜਾ ਹੈ ਨਾ ਆ ਗਿਆ ਹਸਪਤਾਲ ਨੂੰ, ਜਿਹੜਾ ਨਾ ਸੜਕ ਮੁੜ ਗਈ। ਇਹਨਾਂ ਦਰਖਤਾਂ ਦੇ ਪਰਲੇ ਪਾਸੇ ਜਿਹੜਾ ਹੈ ਨਾ ਹਸਪਤਾਲ ਹੈ। ਹਸਪਤਾਲ ਕੋਲ ਮੈਂ ਆ ਗਿਆ ਹਾਂ ਤੇ ਅਲੀ ਭਾਈ ਨੂੰ ਚੱਲ ਮਿਲਨੇ ਆ ਅੰਦਰ। ਬੂਟੀਆਂ ਛੂਟੀਆਂ ਦੇ ਦਰਖਤ ਕਾਫੀ ਸਾਰੇ ਲੱਗੇ ਹੋਏ ਨੇ ਤੇ ਅੰਦਰ ਬੈਠੇ ਨੇ ਅਲੀ ਭਾਈ, ਤਾਂ ਉਹਨਾਂ ਕੋਲ ਚੱਲ ਕੇ ਦਵਾਈ ਲੈਂਦੇ ਆ। ਪਰਲੇ ਪਾਸੇ ਪਾਰਕ ਬਣਿਆ ਹੋਇਆ, ਕੇਲੇ ਛੇਲੇ ਲੱਗੇ ਹੋਏ ਨੇ, ਬੂਟੀ ਛੂਟੀਆਂ ਕਾਫੀ ਸਾਰੀਆਂ ਹਨ। ਹਸਪਤਾਲ ਕੌੜੇ ਸ਼ਾਹ ਜ਼ੇਰੀ ਦਰਿਆ ਰਾਵੀ ਦੇ ਬਿਲਕੁਲ ਕਿਨਾਰੇ ਦੇ ਉੱਤੇ ਹਸਪਤਾਲ ਹੈ। ਕੌੜੇ ਸ਼ਾਹ ਨੂੰ ਦਵਾਈ ਲੈ ਕੇ ਤੇ ਹੁਣ ਮੈਂ ਚੱਲਿਆ ਕੌੜੇ ਸ਼ਾਹ ਵਾਲੇ ਜਿਹੜਾ ਹੈ ਨਾ ਬੰਦ ਤੇ ਵੇਖਦੇ ਵੀ ਪਾਣੀ ਦਰਿਆ 'ਚ ਕਿੰਨਾ ਕੁ ਹੈ। ਹਸਪਤਾਲ ਮੈਂ ਦਵਾਈ ਲੈ ਲਈ ਤੇ ਵਾਪਸ ਬਿਲੀਅਟ ਬੱਚੇ ਆ ਕੇ ਜਿਹੜਾ ਨਾ ਇਹ ਕੌੜੇ ਸ਼ਾਹ ਦੀ ਆਬਾਦੀ ਮੈਂ ਤੁਹਾਨੂੰ ਵਿਖਾ ਰਿਹਾ। ਕੌੜੇ ਸ਼ਾਹ ਜ਼ੇਰੀ ਇਹ ਸ਼ੁਰੂ ਤੋਂ ਇੱਥੇ ਨਾ ਸਿੱਖਾਂ ਦਾ ਇਹ ਪਿੰਡ ਹੁੰਦਾ ਹਾਂ, ਤੇ ਇਹ ਪੱਥਰ ਪਏ ਨੇ। ਤੇ ਇਹ ਦਰਿਆ ਦੇ ਜਿਵੇਂ ਗਰਮੀਆਂ ਦੇ ਵਿੱਚ ਜੂਨ ਦੇ ਮਹੀਨੇ 'ਚ ਪਾਣੀ ਹੁੰਦਾ ਹੈ ਨਾ ਦਰਿਆ ਰਾਵੀ 'ਚ। ਪਿੱਪਲ ਤੁਸੀਂ ਵੇਖ ਰਹੇ ਨੇ ਕਾਫੀ ਪੁਰਾਣਾ ਬੋਹੜ, ਤਕਰੀਬਨ 100 ਸਾਲ ਪੁਰਾਣਾ ਦਰਖਤ ਹੈ ਨੇ ਦੋਵੇਂ। ਮੋਟਰਸਾਈਕਲ ਨੂੰ ਤਾਂ ਨਹੀਂ ਚੜ੍ਹਨਾ, ਇੱਥੇ ਹੀ ਠਾਲ ਦੇਣਾ। ਪਰਲਾ ਪਿੱਪਲ ਹੈ ਤੇ ਓਲੀ ਬੋਹੜ ਤੇ ਉਹ ਵੀ ਬੋਹੜ, ਇਹ ਬੜੇ ਪੁਰਾਣੇ ਦਰਖਤ ਹਨ ਤੇ ਇਹ ਪੱਥਰ ਪਏ ਨੇ। ਇਹ ਜੂਨ 'ਚ ਜਦੋਂ ਆਉਂਦਾ ਨਾ ਪਾਣੀ ਦਰਿਆ ਰਾਵੀ 'ਚ, ਤੇ ਉਦੋਂ ਇਹ ਜਿੱਥੋਂ ਖਤਰਾ ਹੋਵੇ, ਇੱਥੋਂ ਚੱਕ ਨੂੰ ਖਤਰਾ ਬੜਾ, ਤੇ ਪੱਥਰਾਂ ਦਾ ਬੰਨ ਜਿਹੜਾ ਨਾ ਗੌਰਮੈਂਟ ਨੇ ਬੱਧਿਆ
ਤੇ ਉਹ ਬਚੇ ਹੋਏ ਪੱਥਰ ਜਿਹੜੇ ਉੱਥੇ ਪਏ ਨੇ, ਮੈਂ ਹੁਣ ਬੰਦ ਉੱਤੇ ਬਿਲਕੁਲ ਆ ਗਿਆ। ਇਹ ਤੁਸੀਂ ਵੇਖ ਰਹੇ ਨੇ ਪੱਥਰਾਂ ਦਾ ਬੰਨ ਜਿਹੜਾ ਨਾ, ਉਹ ਮੇਨ ਲਾਈਨ ਜਿਹੜੀ ਨਾ ਗੁਜ਼ਰਦੀ ਪਈ ਦਰਿਆ ਰਾਵੀ ਦੇ ਵਿੱਚੋਂ। ਸ਼ਜ਼ੇਰੀ ਬਿਲਕੁਲ ਦਰਿਆ ਰਾਵੀ ਦੇ ਕਿਨਾਰੇ ਦੇ ਉੱਤੇ ਇਹ ਪਿੰਡ ਹੈ। ਇਹ ਤੁਸੀਂ ਵੇਖ ਰਹੇ ਨੇ ਪਿੰਡ ਨੂੰ। ਇੱਥੋਂ ਗੌਰਮੈਂਟ ਨੇ ਪੱਥਰਾਂ ਦਾ ਬੰਨ ਕੇ ਤੇ ਅੱਗੋਂ ਇਹਨੂੰ ਪਾਣੀ ਨੂੰ ਰੋਕਿਆ ਗਰਮੀਆਂ ਪਿਛਲੀਆਂ, ਤੇ ਫਿਰ ਉਹ ਪਿੱਛੋਂ ਕਰਕੇ ਕਟਾਓ ਕੀਤਾ ਇਹਨੇ, ਖਟਾਈ ਕਰਕੇ ਤੇ ਦਰਿਆ ਦੇ ਪਰਾਂ ਰੁੱਖ ਮੋੜਿਆ ਇਹਨੇ। ਲਈ ਹਸਪਤਾਲ ਤੋਂ ਹੁਣ ਮੈਂ ਚੱਲਿਆ ਆਪਣੇ ਘਰ। ਹੋਰ ਮਾਈ ਠੀਕ ਹੈ? ਰੇੜੇ ਦੇ ਵਿੱਚ ਪਹੁੰਚ ਜਿਹੜਾ ਨਾ ਬੜਾ ਪਾਇਆ ਹੋਇਆ ਇਹਨੇ, ਤੇ ਖੱਚਰ ਦਾ ਕੰਮ ਹੈ। 35-40 ਮਣ ਜਿਹੜਾ ਨਾ ਵਜ਼ਨ ਤੂੜੀ ਦਾ ਲੈ ਕੇ ਛਿਕਦੀ ਹੈ। ਪਤਾ ਨਹੀਂ ਕਹਿੰਦਾ ਘਰ ਤਿੱਤਰ ਮੋਰ ਤੇ ਸ਼ੇਰ ਬਵਾਏ ਹੋਏ ਇਹਨੇ। ਜਿਹੜੀ ਕਿ ਠੱਟਾ ਮੋਚੀਆਂ ਵਾਲੇ ਮੈਂ ਉੱਥੇ ਜਾ ਰਿਹਾ ਹਾਂ। ਹੋਰ ਨਾਸਿਰ ਭਾਈ ਕੀ ਹਾਲ ਹੈ? ਸ਼ਾਹ ਕਾਲੀ ਲਈ ਕਿਦੋਂ ਲਈ ਹੈ? ਅੱਛਾ ਹਾਂ, ਸਨਪਾਲਾਂ ਦੀ ਮੱਝੀ ਤਾਂ ਮਸ਼ਹੂਰ ਹੈ ਮਾਸ਼ਾਅੱਲਾ। ਇਹ ਫਲ ਕੀ ਹੈ? ਕੱਟਾ ਕੱਟੀ ਹੈ? ਕੱਟੀ ਥਣ ਥੂਣ ਠੀਕ ਹੈ ਇਸੂ? ਅੱਛਾ ਮਾਸ਼ਾਅੱਲਾ ਕੱਟੀ ਸੰਭੀ ਹੋਈ ਹੈ। ਇੱਥੇ ਥੋੜਾ ਜਿਹਾ ਨਾਸਿਰ ਭਾਈ ਇਹ ਮੇਰਾ ਪਿਤਰੇਰ ਹੈ ਤੇ ਬੜਾ ਸ਼ੌਕ ਨਾਲ ਵਪਾਰ ਕਰਦਾ ਹੈ। ਰਾਵੀ ਨੀਲੀ ਦੀਆਂ ਮੱਝੀ ਜਿਹੜੀਆਂ ਨਾ, ਰਾਵੀ ਇਹ ਨੀਲੀ ਦੀ ਮੱਝੀ ਬਰਾਂਡ ਜਿਹੜੀਆਂ ਨੇ ਬੜਾ ਵਪਾਰ ਕਰਦਾ ਹੈ। ਆਲਾ ਕੁਆਲਿਟੀ ਦੀਆਂ ਮੱਝੀ, ਚੰਗੀਆਂ ਸੋਹਣੀਆਂ ਮੱਝੀ ਲੈਂਦਾ ਹੈ। ਤੁਸੀਂ ਵੇਖ ਰਹੇ ਨੇ ਪਹਿਲੇ ਨਮਾਜ਼ ਤੇ ਬਰੀਕ ਪੁੱਛੋੜ ਵੇਖ ਲਓ, ਚੌਗੀ ਵਾਲੀ ਹੁਣ ਹੋਈ, ਸਿੰਘ ਮੁੜਦੀ ਪਈ ਚੌਗੀ ਵਾਲੀ ਹੁਣ ਹੋਈ, ਤੇ ਸ਼ਾਹ ਕਾਲੀਆਂ ਅੱਖੀ ਤੇ ਸ਼ਾਹ ਕਾਲਾ ਮੱਥਾ। ਇਹ ਰਾਵੀ ਦੀ ਮਾਝ ਤੁਹਾਨੂੰ ਮੈਂ ਵਿਖਾ ਰਿਹਾ। ਇਹ ਨਾਸਿਰ ਭਾਈ ਜਿਹੜਾ ਇਹਨਾਂ ਵਪਾਰ ਕਰਦੇ ਨੇ ਤੇ ਜ਼ਿਲ੍ਹਾ ਫੈਸਲਾਬਾਦ ਇਹਨਾਂ ਦਾ ਉੱਥੇ ਉਹ ਕੀ ਹੈ ਤੁਹਾਡਾ ਫਾਰਮ ਡੇਅਰੀ ਫਾਰਮ ਇਹਨਾਂ ਆਪ ਦਾ ਬਣਾਇਆ ਹੋਇਆ, ਤੇ ਉੱਥੇ ਮੱਝੀ ਇਸ ਵੇਚਦੇ ਹਨ ਤੇ ਕੁਛ ਵਿੱਚੋਂ ਵੇਚ ਹੀ ਲੈਂਦੇ ਨੇ ਜਿਹੜੀਆਂ ਮਤਲਬ ਸਹੀ ਕੀਮਤ ਤੇ ਜਿਹੜਾ ਮੁਨਾਫਾ ਦੇ ਜਾਵਣ। ਇਹ ਬੜਾ ਕੰਮ ਹੈ ਇਹ ਰਾਵੀ ਤੇ ਸਾਡਾ ਜਿਹੜਾ ਨਾ ਮੱਝਾਂ ਦਾ, ਤੇ ਬੜਾ ਸ਼ੌਕ ਜਿਹੜਾ ਨਾ ਅਮੀਰੀ ਸ਼ੌਕ ਹੈ। ਹਾਂ ਬੜਾ ਮੱਝਾਂ ਦਾ ਅਮੀਰੀ ਸ਼ੌਕ ਹੈ। ਇਹ ਬੜਾ ਵਪਾਰ ਕਰਦੇ ਨੇ, ਇਹਦਾ ਵੱਡਾ ਭਾਈ ਵੀ ਕਰਦਾ ਹੈ ਤੇ ਇਹ ਵੀ, ਤੇ ਅੱਲਾ ਜ਼ਾਤ ਪਾ ਕੇ ਇਹਨਾਂ ਨੂੰ ਇਹਦੇ 'ਚੋਂ ਖੱਟ ਖਵਾਵੇ। ਮਿਹਰਬਾਨੀ ਭਾਈ ਜਾਨ। ਮੈਂ ਇੱਥੇ ਕੌੜੇ ਸ਼ਾਹ ਆਇਆ ਦਵਾਈ ਲਵਣ, ਤੇ ਮੈਂ ਕਿਹਾ ਚਲੋ ਨਾਸਿਰ ਭਾਈ ਨੂੰ ਮਿਲ ਲਈ। ਸੁਬਾਹ ਪੱਠੇ ਜਿਹੜਾ ਹੈ ਨਾ ਪਸ਼ੂਆਂ ਨੂੰ ਖਵਾ ਕੇ ਤੇ ਇਹ ਧੁੱਪ ਤੇ ਬਨੀਂਦਾ ਹੈ, ਤੇ ਧੁੱਪ ਸੇਕ ਰਹੇ ਨੇ। ਤੇ ਕੱਟੀ ਤੇ ਇਤਨੀ ਮਸਤੀ ਕਰ ਰਹੀ ਹੈ ਨਾ, ਵੇਖੋ ਨਾ ਸੌਂ ਕੇ ਆਪਦਾ ਮਸਤੀ ਕਰ ਰਹੀ ਹੈ, ਧੁੱਪ ਸੇਕ ਰਹੀ ਹੈ। ਮੱਝ ਜਿਹੜੀ ਬਾਹਰ ਜ਼ੋਰ ਮਾਰੀ ਜਾਂਦੀ, ਇਹ ਹੁਣ ਇਹਨਾਂ ਨੂੰ ਭੁੱਖ ਲੱਗੀ ਖੜੀ। ਤੇ ਹੁਣ ਮੈਂ ਨੂਰ ਸ਼ਾਹੋਂ ਆ ਗਿਆ ਹਾਂ, ਤੇ ਹੁਣ ਜਿਹੜਾ ਹੈ ਨਾ ਇਹਨਾਂ ਨੂੰ ਪੱਠੇ ਜਿਹੜੇ ਹਨ ਕੁਤਰ ਕੁਤਰਾ ਕਰਕੇ ਤੇ ਪੱਠੇ ਪਾਉਂਦੇ ਆ। ਇਹਨਾਂ ਨੂੰ ਹੁਣ ਭੁੱਖ ਲੱਗੀ ਖੜੀ, ਪਸ਼ੂ ਜਿਹੜੇ ਨੇ ਆਵਾਜ਼ਾਂ ਦੇ ਰਹੇ ਖੁਤਰਾ ਕਰ ਲਿਆ ਪਸ਼ੂਆਂ ਦਾ, ਤੇ ਹੁਣ ਮੈਂ ਅਗਲਾ ਖੁਰਾਣੇ 'ਚ ਕੱਢ ਕੇ ਤੇ ਨਵਾਂ ਪਾਨਾ। ਤੇ ਬੜੇ ਜਿਹੜਾ ਇਹਨਾਂ ਇੰਤਜ਼ਾਰ ਕਰਦੇ ਪੈਣ ਬੇਸਬਰੀ ਨਾਲ। ਮਾਝ ਤਾਂ ਆਈ ਮੇਰੇ ਲਿਆ ਇੰਤਜ਼ਾਰ ਬੜਾ ਬੇਸਬਰੀ ਨਾਲ ਕਰ ਰਹੇ ਵੀ ਹੁਣ ਟਾਈਮ ਇਹਨਾਂ ਦਾ ਨਾ ਹੋਇਆ ਖੜਾ ਹੈ ਚਾਰੇ ਦਾ। ਇਹ ਜਾਨਵਰਾਂ ਨੂੰ ਵੀ ਇਹ ਟਾਈਮ 'ਤੇ ਜਿਹੜਾ ਨਾ ਚਾਰਾ ਵੀ ਪਾਉਣਾ ਚਾਹੀਦਾ ਹੈ ਤੇ ਪਾਣੀ ਵੀ ਪਿਲਾਉਣਾ ਚਾਹੀਦਾ ਹੈ। ਤੇ ਹੁਣ ਮੈਂ ਕੁਤਰਾ ਪਾ ਲਵਾਂ ਤੇ ਇਹਨਾਂ ਨੂੰ ਫਿਰ ਉੱਤੇ ਬੰਨਣਾ। ਇੱਥੇ ਹੁਣ ਧੁੱਪ ਕਾਫੀ ਸਾਰੇ ਸੇਕੀ ਖੜੇ, ਫਿਰ ਉੱਥੇ ਛਾਂ 'ਤੇ ਬੰਨਣਾ ਇਹਨਾਂ ਨੂੰ। ਜਿਹਨੂੰ ਚਾਰਾ ਪਾ ਦਿੱਤਾ ਹੈ ਤੇ ਬੜੇ ਸ਼ੌਕ ਨਾਲ ਖਾ ਰਹੀਆਂ, ਨਾਲ ਵੱਛੀਆਂ ਵੀ ਦੇਖ ਸਿਰ ਝੁਕਾ ਕੇ ਜਿਹੜਾ ਨਾ ਲੱਗੀਆਂ ਖੜੀਆਂ। ਬਾਹਰ ਖੋਤੇ ਨੂੰ ਚਾਰਾ ਪਾ ਦਿੱਤਾ ਹੈ। ਹਰ ਜਾਨਵਰ ਜਿਹੜਾ ਹੈ ਨਾ ਉਡੀਕ ਰੱਖਦਾ ਹੈ ਮਾਲਿਕ ਦੀ ਤੇ ਟਾਈਮ ਦੀ। ਉਹਨਾਂ ਨੂੰ ਪਾਬੰਦ ਹੁੰਦੀਆਂ ਟਾਈਮ ਦੀ। ਜਾਨਵਰ ਵੀ ਇਸ ਟਾਈਮ ਸਾਨੂੰ ਕੁਤਰਾ ਪੱਠੇ ਪਾਣੀ ਇਸ ਟਾਈਮ 'ਤੇ ਸਾਨੂੰ ਮਿਲਣਾ ਹੈ, ਤੇ ਉਸ ਟਾਈਮ ਦੇ ਬੜਾ ਇੰਤਜ਼ਾਰ ਕਰਦੇ ਨੇ। ਤੇ ਜਾਨਵਰ ਦੀ ਖਿਦਮਤ ਕਰਨਾ
ਤੇ ਅੱਜ ਦਾ ਵਲੌਗ ਜੀ ਇੱਥੇ ਮੈਂ ਖ਼ਤਮ ਕਰਨਾ। ਹੁਣ ਤੁਹਾਡੇ ਕੋਲ ਤੁਹਾਡਾ ਆਪਣਾ ਵੀਰ ਮੰਮਾ ਯਾਰ ਫਤਿਆਣਾ ਲੈਂਦਾ ਇਜਾਜ਼ਤ। ਆਪਣਾ ਢੇਰ ਸਾਰਾ ਖਿਆਲ ਰੱਖਣਾ ਹੈ, ਸਾਨੂੰ ਦੁਆਵਾਂ ਯਾਦ ਰੱਖਣਾ ਹੈ। ਅਗਰ ਤੁਹਾਨੂੰ ਅੱਜ ਦਾ ਵਲੌਗ ਚੰਗਾ ਲੱਗੇ ਤਾਂ ਸਾਨੂੰ ਕਮੈਂਟ ਕਰਕੇ ਦੱਸਣਾ ਹੈ। ਅੱਲਾ ਹਾਫਿਜ਼।